ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸੁਰੱਖਿਆ ਸਲਾਹਕਾਰ ਅਤੇ ਏਜੰਸੀਆਂ ਦੀ ਕਾਰਗੁਜ਼ਾਰੀ ਅਤੇ ਉਹਨਾਂ ਦੇ ਗੁਪਤ ਫੰਡਾਂ ਦਾ ਆਡਿਟ ਪਾਰਲੀਮੈਂਟ ਦੀ ਨਿਗਰਾਨੀ ਹੇਠ ਹੋਣਾ ਚਾਹੀਦਾ ਹੈ। ਉਹਨਾਂ ਨੇ ਸੁਰੱਖਿਆ ਸਲਾਹਕਾਰ ਇੰਡੀਆ, IB, ਰਾ, NIA ਆਦਿ ਏਜੰਸੀਆਂ ਵੱਲੋਂ ਆਪਣੇ ਮਿਲੇ ਕਾਨੂੰਨੀ ਅਧਿਕਾਰਾਂ ਦੀ ਦੁਰਵਰਤੋਂ ਕਰਨ ਅਤੇ ਗੁਪਤ ਫੰਡਾਂ ਰਾਹੀਂ ਗੈਰ ਕਾਨੂੰਨੀ ਅਮਲ ਕਰਦੇ ਹੋਏ ਬਾਹਰਲੇ ਮੁਲਕਾਂ ਵਿੱਚ ਵਿਚਰਨ ਵਾਲੇ ਸਿਰਕੱਢ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀਆਂ ਕਾਰਵਾਈਆਂ ਦੀ ਸਖਤ ਨਿਖੇਧੀ ਵੀ ਕੀਤੀ ਹੈ। ਉਹਨਾਂ ਨੇ ਇਸ ਦੀ ਨਿਰਪੱਖਤਾ ਨਾਲ ਜਾਂਚ ਹੋਣ ਦੀ ਮੰਗ ਵੀ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਕੌਮੀ ਸੁਰੱਖਿਆ ਸਲਾਹਕਾਰ ਅਤੇ ਉਪਰੋਕਤ ਏਜੰਸੀਆਂ ਦੇ ਖਰਚਿਆਂ ਨੂੰ ਪਾਰਲੀਮੈਂਟ ਦੀ ਨਿਗਰਾਨੀ ਹੇਠ ਲਿਆਂਦਾ ਜਾਵੇ ਤਦ ਹੀ ਇਹ ਗੈਰ ਕਾਨੂੰਨੀ ਕਾਰਵਾਈਆਂ ਦਾ ਅੰਤ ਹੋ ਸਕੇਗਾ। ਸਰਦਾਰ ਮਾਨ ਨੇ ਭਾਈ ਹਰਦੀਪ ਸਿੰਘ ਨਿੱਜਰ ਅਤੇ ਹੋਰਨਾਂ ਦੇ ਕਤਲ ਦੀ ਗੱਲ ਕਰਦੇ ਹੋਏ ਕਿਹਾ ਕਿ ਇਹਨਾਂ ਦੇ ਕਤਲਾਂ ਦਾ ਸੱਚ ਵੀ ਸਾਹਮਣੇ ਆ ਸਕੇਗਾ। ਉਹਨਾਂ ਕਿਹਾ ਕਿ ਇੰਡੀਆ ਦੇ ਰਾਜ ਗ੍ਰਹਿ ਵਜ਼ੀਰ ਸ਼੍ਰੀ ਅਜੇ ਕੁਮਾਰ ਮਿਸ਼ਰਾ ਕਹਿ ਰਹੇ ਹਨ ਕਿ ਕੈਨੇਡਾ ਸਰਕਾਰ ਵੱਲੋਂ ਸਰਦਾਰ ਨਿੱਜਰ ਦੇ ਕਤਲ ਸੰਬੰਧੀ ਕੋਈ ਸਬੂਤ ਨਹੀਂ ਦਿੱਤਾ ਗਿਆ, ਇਸ ਲਈ ਇਹ ਗੱਲ ਕਰਨਾ ਗੈਰ ਸਿਧਾਂਤਕ ਹੈ। ਜਦੋਂ ਕਿ ਸਰਦਾਰ ਮਾਨ ਭਾਰਤੀ ਨਿਆਂ ਸੰਹਿਤਾ ਬਿੱਲ 2023, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬਿੱਲ 2023 ਅਤੇ ਭਾਰਤੀ ਸਬੂਤ ਬਿੱਲ 2023 ਉੱਤੇ ਪਾਰਲੀਮੈਂਟ ਵਿੱਚ ਆਪਣੇ ਵਿਚਾਰ ਤੇ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਅਤੇ ਸਿੱਖਾਂ ਦੇ ਕੈਨੇਡਾ ਅਤੇ ਹੋਰ ਮੁਲਕਾਂ ਵਿੱਚ ਹੋ ਰਹੇ ਕਤਲਾਂ ਲਈ ਸੁਰੱਖਿਆ ਸਲਾਹਕਾਰ ਇੰਡੀਆ ਤੇ ਇੰਡੀਅਨ ਏਜੰਸੀਆਂ IB ਅਤੇ ਰਾ ਆਦਿ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਉਹਨਾਂ ਕਿਹਾ ਕਿ ਉਪਰੋਕਤ ਬਿੱਲਾਂ ਨੂੰ ਬਿਨਾਂ ਵਿਰੋਧੀ ਪਾਰਟੀਆਂ ਦੀ ਹਾਜ਼ਰੀ ਹੋਣ ਤੇ ਬਹਿਸ ਹੋਣ ਤੋਂ ਬਿਨਾਂ ਪਾਸ ਕਰ ਦੇਣਾ ਗੈਰ ਜਮਹੂਰੀਅਤ ਅਤੇ ਗੈਰ ਵਿਧਾਨਕ ਕਾਰਵਾਈਆਂ ਹਨ, ਜਿਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣੀ ਬਹੁਤ ਜ਼ਰੂਰੀ ਹੈ। ਮਾਨ ਨੇ ਕਿਹਾ ਕਿ ਇਹ ਬਿੱਲ ਤੇ ਕਾਨੂੰਨ ਉਸੇ ਤਰ੍ਹਾਂ ਦੇ ਜਾਬਰ-ਵਿਲ ਹਨ ਜਿਵੇਂ ਮਰਹੂਮ ਇੰਦਰਾ ਗਾਂਧੀ ਨੇ ਐਮਰਜੈਂਸੀ ਸਮੇਂ ਸਭ ਜਮਹੂਰੀਅਤ ਕਦਰਾਂ ਕੀਮਤਾਂ ਦਾ ਘਾਣ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਅਮਰੀਕਾ ਦੇ ਸੁਰੱਖਿਆ ਸਲਾਹਕਾਰ ਇਹਨਾਂ ਕਤਲਾਂ ਦੇ ਨਿਰੀਖਣ ਕਰਨ ਲਈ ਹੀ ਇੰਡੀਆ ਆਏ ਸਨ। ਉਹਨਾਂ ਕਿਹਾ ਕਿ ਜਦੋਂ ਮੈਂ ਉਪਰੋਕਤ ਬਿੱਲਾਂ ਉੱਤੇ ਦਲੀਲ ਸਹਿਤ ਬੋਲ ਰਿਹਾ ਸੀ ਤਾਂ BJP ਦੇ ਇੱਕ ਹੋਰ MP ਮਿਸਟਰ ਰੂਡੀ ਨੇ ਮੇਰੇ ਵਿਚਾਰਾਂ ਦੀ ਲੜੀ ਵਿੱਚ ਰੁਕਾਵਟ ਪਾਉਣ ਹਿੱਤ ਵਿੱਚੋਂ ਹੀ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਸਤਿਕਾਰਯੋਗ ਸਪੀਕਰ ਵੱਲੋਂ ਵੀ ਇਸ ਵਿਸ਼ੇ ਉੱਤੇ ਵਿਚਾਰ ਦੇਣ ਤੋਂ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਮੈਂ ਦਲੀਲ ਨਾਲ ਗੱਲ ਕੀਤੀ ਤਾਂ ਮੈਨੂੰ ਇਸ ਵਿਸ਼ੇ ਤੇ 1-2 ਮਿੰਟ ਬੋਲਣ ਦਿੱਤਾ ਗਿਆ। ਮੈਂ ਆਪਣੀ ਗੱਲ ਨੂੰ ਅਜੇ ਸਮੁੱਚੇ ਮੈਂਬਰਾਂ ਨੂੰ ਜਾਣਕਾਰੀ ਦੇਣ ਹਿੱਤ ਪੂਰਾ ਕਰਨਾ ਸੀ, ਪਰ ਸਪੀਕਰ ਵੱਲੋਂ ਮੇਰੇ ਟਾਈਮ ਖਤਮ ਹੋਣ ਦੀ ਗੱਲ ਕਰਕੇ ਮੇਰੀ ਗੱਲ ਜਬਰੀ ਬੰਦ ਕਰ ਦਿੱਤੀ ਗਈ ਅਤੇ ਮੈਨੂੰ ਆਪਣੇ ਵਿਚਾਰ ਪੇਸ਼ ਨਹੀਂ ਕਰਨ ਦਿੱਤੇ ਗਏ। ਜਦੋਂ ਕਿ ਦੂਸਰੇ BJP ਦੇ ਆਗੂ ਮਿਸਟਰ ਰੂਡੀ ਮੇਰੇ ਜਵਾਬ ਵਿੱਚੋਂ 20-25 ਮਿੰਟ ਬੋਲਦੇ ਰਹੇ, ਜੋ ਕਿ ਬਤੌਰ ਪੰਜਾਬ ਅਤੇ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੇ MP ਲਈ ਇਹ ਪਾਰਲੀਮੈਂਟ ਹਾਊਸ ਵਿੱਚ ਵੱਡੀ ਬੇਇਨਸਾਫੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇੰਡੋ ਕੈਨੇਡੀਅਨ ਸਬੰਧਾਂ ਨੂੰ ਉਸ ਸਮੇਂ ਹੋਰ ਵੱਡਾ ਖਤਰਾ ਪੈਦਾ ਹੋ ਜਾਂਦਾ ਹੈ ਜਦੋਂ ਕੈਨੇਡਾ ਦੇ ਵਜ਼ੀਰੇ ਆਜ਼ਮ ਜਸਟਿਨ ਟਰੂਡੋ ਵੱਲੋਂ ਆਪਣੇ ਕੈਨੇਡੀਅਨ ਸਿੱਖ ਨਾਗਰਿਕ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਸੰਬੰਧੀ ਇੰਡੀਅਨ ਏਜੰਸੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਕੌਮਾਂਤਰੀ ਪੱਧਰ ਤੇ ਆਵਾਜ਼ ਉਠਾਈ ਗਈ। ਅਜਿਹੇ ਵਿਚਾਰ ਉਪਰੰਤ ਇੰਡੀਆ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਪੈਦਾ ਹੁੰਦੀ ਹੈ। ਇਸ ਤੋਂ ਬਾਅਦ ਇੰਡੀਆ ਬਦਲੇ ਵਜੋਂ ਕੈਨੇਡਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਕੈਨੇਡਾ ਦੇ ਓਟਾਵਾ ਤੇ ਹੋਰ ਸਥਾਨਾਂ ਉੱਤੇ ਲਗਾਏ ਗਏ ਡਿਪਲੋਮੈਟਸ ਨੂੰ ਵਾਪਸ ਵੀ ਬੁਲਾਉਂਦਾ ਹੈ ਅਤੇ ਕੈਨੇਡਾ ਦੀ ਧਰਤੀ ਨੂੰ ਇੰਡੀਅਨ ਹੁਕਮਰਾਨ ਅੱਤਵਾਦੀਆਂ ਲਈ ਸਵਰਗ ਹੋਣ ਦਾ ਗੁੰਮਰਾਹਕੁਨ ਪ੍ਰਚਾਰ ਕਰਦੇ ਹਨ। I'm speaking on these 3 bills which are coming up, and I want to inform the House that this is an undemocratic practice of debating these bills because the opposition is not present. And secondly, they are unconstitutional again because the opposition is not present. And the Supreme Court will, after all, declare them alter vires the Constitution. So, Mr. Chairman, I propose that these bills, they come up when the whole opposition is present and these bills are properly debated. Because in many of the acts of criminality, death penalty has been given. Now you will understand that in Qatar there are 8 Indians who are to get capital punishment, and in Pakistan there is one Yadav who is going to get capital punishment. Now, when the Foreign Office is negotiating with Qatar about not letting the Indians get capital punishment, with what morality will he say when Qatar says that in the new bills you have introduced capital punishment for more crimes? The other thing I want to bring to your notice, sir, is that these bills are exclusive of the
National Security Advisor, the RAW Director, IB Director, Military Intelligence Director, they are not responsible to Parliament and their Secret Service funds are not audited. Now, what difference does it make if the National Security Advisor is not bought under the purview of the Parliament? Then all the actions of the National Security Advisor come upon the Prime Minister. There is no buffer between the Prime Minister and the National Security Advisor and these intelligence agencies. That is why I say that these intelligence agencies and the National Security Advisor must be brought under the purview of Parliament. Now, this has resulted in Commission of International Crimes. Hardeep Singh Nijjar has been assassinated in Canada. Ripudaman Singh Malik has been assassinated in Canada. Sukhdev Singh has been assassinated in Canada. Avtar Singh Khanda has been assassinated in the UK. Paramjit Singh Panjwad and Rote have been assassinated in Pakistan. I'm telling you, these are very relevant things. These are very relevant. And 1 minute. जी. No. The Honorable Minister wants to intervene. You let me speak. मंत्री ने स्पष्ट रूप से इस बात को खंडन किया है और कनाडा की गवर्नमेंट कोई ऐसा प्रूफ नहीं दे पाई है जो बातें आप कह रहे हैं। हम ये इस तरह के आरोप और अनर्गल आरोप यहाँ पर लगाने की आवश्यकता नहीं है। ये विदेश से संबंधित मामला है। Sir, if these people have been assassinated in these countries, ये then I इस ask, कानून की बात करें, why यहाँ has अपने देश के कानून है, उसमें you don't want to listen to me? No, Why not? no, Why listen to me please, first? please, And then you answer. Mr. Man, आप बिल पर बोलिए। Mr. Man, बिल के अलावा आप कैसे बोल रहे हैं? please, I have taken notice. Let me Please, complete yes. Sir, if these are And what is serious, not related with this country, please don't talk about that. They are No. criminal acts. These are criminal acts, sir. And the National Security Advisor of America has come here. Mr. Blinken, the Secretary of State. No, that is not established. No. कनाडा के These are very please, serious no. things. No. Why are you Don't running raise, away? Mr. Man, no. This is right. Mr. Man, please Why are don't you raise. running away? आप ऐसी बात मत Why are you running away? No, please. No, why are you running away? Mr. Man, again, you are deviating. No. You are deviating. Agarwal please, Sahab, जी. these are relevant. Please don't call chair with the name. No. Please. जी. You mean to say that there have been No, please criminal conclude. acts?